ਅਗਲੀ ਖਬਰ ਵੱਲ ਚੱਲੀਏ ਜੋ ਇੰਗਲੈਂਡ ਤੋਂ ਆ ਰਹੀ ਹੈ। ਇੰਗਲੈਂਡ ਦੇ ਵਿੱਚ ਜਿਹੜੇ ਫਾਰ ਰਾਈਟ ਰਾਈਟਰਸ ਆ, ਉਹਨਾਂ ਨੇ ਯੂਕੇ ਦੀ ਪੁਲਿਸ ਨੂੰ ਅਟੈਕ ਕੀਤਾ ਆ ਤੇ ਇੱਕ ਮਸਜਿਦ ਜਿਹੜਾ ਆ ਉਹਦੇ ਉੱਤੇ ਵੀ ਜਿਹੜਾ ਹਮਲਾ ਕੀਤਾ ਹੈਗਾ। ਇਹ ਜਿਹੜੇ ਦੰਗੇ ਆ ਉਹ ਸਾਊਥਪੋਰਟ ਇੰਗਲੈਂਡ ਦੇ ਵਿੱਚ ਫੈਲੇ, ਜਿਸ ਟਾਈਮ ਦੇ ਉੱਤੇ ਇਹ ਖਬਰ ਫੈਲ ਗਈ ਪਈ ਇੱਕ ਜੋ ਇਮੀਗ੍ਰੈਂਟ ਬੰਦਾ ਆ ਉਸ ਨੇ ਕਈ ਲੋਕਾਂ ਨੂੰ ਮਾਰ ਦਿੱਤਾ ਹੈਗਾ ਚਾਕੂ ਦੇ ਨਾਲ। ਸੋਸ਼ਲ ਮੀਡੀਆ ਦੇ ਉੱਤੇ ਇਨਫੋਰਮੇਸ਼ਨ ਫੈਲੀ ਸੀਗੀ। ਤੁਹਾਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਹਮਲਾ ਵੀ ਹੋਇਆ ਸੀ ਜਿਹਦੇ ਵਿੱਚ 3 ਜਾਣਿਆਂ ਦੀ ਜਿਹੜੀ ਆ ਮੌਤ ਵੀ ਹੋਈ ਸੀ। ਜਦੋਂ ਇਹ ਪਤਾ ਚੱਲਿਆ ਵੀ ਜਿਹੜਾ ਹਮਲਾ ਕਰਨ ਵਾਲਾ ਹੈਗਾ ਆ ਉਹ ਇੱਕ ਰੀਸੈਂਟ ਅਸਾਈਲਮ ਸੀਕਰ ਹੈਗਾ ਆ ਜੋ ਬ੍ਰਿਟੇਨ ਦੇ ਵਿੱਚ ਪਹੁੰਚਿਆ ਤੇ ਇਲੀਗਲੀ ਉਹ ਇੰਗਲਿਸ਼ ਚੈਨਲ ਨੂੰ ਕ੍ਰਾਸ ਕਰਕੇ ਉੱਥੇ ਪਹੁੰਚਿਆ ਸੀਗਾ। ਤੇ ਜਿਹੜੇ ਦੰਗੇ ਕਰਨ ਵਾਲੇ ਲੋਕ ਸੀ ਉਹ ਕਹਿੰਦੇ ਆ ਵੀ ਸਾਨੂੰ ਆਪਣਾ ਮੁਲਕ ਜਿਹੜਾ ਆ ਉਹ ਵਾਪਸ ਲੈਣਾ ਪੈਣਾ ਹੈਗਾ ਆ। 50 ਦੇ ਕਰੀਬ ਜਿਹੜੇ ਪੁਲਿਸ ਆਫੀਸਰਸ ਆ ਉਹ ਬਹੁਤ ਬੁਰੀ ਤਰ੍ਹਾਂ ਉੱਥੇ ਫੱਟੜ ਹੋਏ। 27 ਜਾਣਿਆਂ ਨੂੰ ਤਾਂ ਹਸਪਤਾਲ ਦੇ ਵਿੱਚ ਭੇਜਿਆ ਵੀ ਗਿਆ। ਕਈ ਜਗ੍ਹਾ ਦੇ ਉੱਤੇ ਜਿਹੜੀਆਂ ਅੱਗਾਂ ਵੀ ਲਾਈਆਂ ਗਈਆਂ। ਕਹਿੰਦੇ ਵੀ ਜਿਹੜੇ 50 ਆਫੀਸਰਸ ਆ ਉਹਨਾਂ ਚੋਂ 27 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ। ਮਸਜਿਦ ਦੀਆਂ ਵਿੰਡੋਜ਼ ਨੂੰ ਤੋੜ ਦਿੱਤਾ ਗਿਆ, ਵਹੀਕਲਸ ਨੂੰ ਅੱਗਾਂ ਲਾਈਆਂ ਗਈਆਂ ਤੇ ਇੱਕ ਸ਼ਾਪ ਆ ਜੋ ਉਸ ਨੂੰ ਲੁੱਟਿਆ ਵੀ ਗਿਆ। ਸੋ ਤੁਹਾਨੂੰ ਯਾਦ ਹੋਊਗਾ ਸੋਮਵਾਰ ਨੂੰ ਬੱਚਿਆਂ ਦੀ ਡਾਂਸ ਦੀ ਕਲਾਸ ਚੱਲ ਰਹੀ ਸੀ। ਸਮਰ ਵਕੇਸ਼ਨ ਦੇ ਪਹਿਲੇ ਦਿਨ ਇਹ ਕਲਾਸ ਸੀ ਜਦੋਂ 3 ਬੱਚੀਆਂ ਜਿਹੜੀਆਂ ਆ ਉਹ ਬੇਬੇ ਕਿੰਗ, ਐਲਸੀ ਡਾਟ ਸਟੈਕੋਮ, ਐਲਿਸ ਡਸਿਲਵਾ ਐਗਵਾਇਰ, ਜਿਨ੍ਹਾਂ ਦੀ ਏਜ ਵੀ 6 ਤੋਂ 9 ਸਾਲ ਦੀ ਆ, ਉਹਨਾਂ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ। 17 ਸਾਲਾਂ ਦਾ ਜਿਹੜਾ ਸਸਪੈਕਟ ਆ ਉਸ ਨੂੰ ਮਰਡਰ ਤੇ ਅਟੈਂਪਟਡ ਮਰਡਰ ਦੇ ਸਬੰਧ ਦੇ ਵਿੱਚ ਵੀ ਅਰੈਸਟ ਕੀਤਾ ਗਿਆ ਸੀ, ਜੋ ਕਿ ਇੰਗਲੈਂਡ ਦਾ ਹੀ ਬੋਰਨ ਹੈਗਾ ਆ। ਉਹਦਾ ਨਾਮ ਤੇ ਏਜ ਘੱਟ ਹੋਣ ਕਰਕੇ ਉਹਦਾ ਜਿਹੜਾ ਨਾਮ ਆ ਉਹ ਡਿਸਕਲੋਜ਼ ਨਹੀਂ ਕੀਤਾ ਗਿਆ। ਪੁਲਿਸ ਨੇ ਆਇਡੈਂਟੀਫਾਈ ਕੀਤਾ ਜਿਹੜੇ ਦੰਗੇ ਕਰਨ ਵਾਲੇ ਲੋਕ ਸੀ ਉਹ ਇੰਗਲਿਸ਼ ਡਿਫੈਂਸ ਲੀਗ EDL, ਇੱਕ ਨਵੀਂ ਡਿਸਬੈਂਡ ਆਰਗੇਨਾਈਜੇਸ਼ਨ ਆ ਜੋ ਐਂਟੀ ਇਸਲਾਮ ਹੈਗੀ ਆ, ਤੇ ਉਹਨਾਂ ਨੇ ਜਿਹੜੇ ਇਹ ਦੰਗੇ ਆ ਉਹ ਸ਼ੁਰੂ ਕੀਤੇ ਹੈਗੇ ਜੀ। ਕਹਿੰਦੇ ਵੀ ਇੰਡੀਆ ਤੇ ਕੈਨੇਡਾ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਹੈਗੀਆਂ ਆ ਉਹ ਕਾਫੀ ਵਾਰੀ ਇੱਕ ਵਾਰੀ ਜੋ ਹੁਣ ਇਲੈਕਸ਼ਨ ਹੋ ਚੁੱਕੀ ਆ ਇੰਡੀਆ ਦੇ ਵਿੱਚ, ਉਹ ਤੋਂ ਬਾਅਦ ਨਵੀਂ ਸਰਕਾਰ ਬਣੀ ਆ, ਉਹਨਾਂ ਦੇ ਜਿਹੜੇ ਕਾਊਂਟਰ ਇੰਟੈਲੀਜੈਂਸ ਚੀਫ ਆ ਉਹ ਆਪਸ ਦੇ ਵਿੱਚ ਮਿਲੇ ਆ। ਕਿੱਦਾਂ ਜਿਹੜੀ ਆ ਹਜੇ ਵੀ ਜਿਹੜੀ ਇੰਡੀਆ ਦੀ ਸਰਕਾਰ ਜਾਂ ਉਹਨਾਂ ਦੇ ਜਿਹੜੇ ਬੰਦੇ ਆ ਉਹ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਆ ਜਿਹੜੇ ਇੰਡੀਪੈਂਡੈਂਸ ਦੀ ਹੋਣ ਦੀ ਗੱਲ ਕਰਦੇ ਆ, ਆਜ਼ਾਦੀ ਦੀ ਗੱਲ ਕਰਦੇ ਆ, ਉਹਨਾਂ ਨੂੰ ਜਿਹੜੀ ਮਾਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਲੋਕ ਸਭਾ ਦੀਆਂ ਇਲੈਕਸ਼ਨ ਤੋਂ ਬਾਅਦ ਡੇਵਿਡ ਵਿਗਨੌਲਟ ਜਿਹੜੇ ਸਾਬਕਾ ਡਾਇਰੈਕਟਰ ਆਫ ਕੈਨੇਡੀਅਨ ਸਿਕਿਉਰਿਟੀ ਏਜੰਸੀ ਸੀਸਸ ਦੇ ਆ, ਉਹਨਾਂ ਨੇ 2 ਮੀਟਿੰਗਸ ਹਾਈ ਰੈਂਕਿੰਗ ਇੰਡੀਅਨ ਇੰਟੈਲੀਜੈਂਸ ਆਫੀਸ਼ੀਅਲਸ ਦੇ ਨਾਲ ਤੀਜੇ ਮੁਲਕ ਦੇ ਵਿੱਚ ਕਿਸੇ ਥਰਡ ਕੰਟਰੀ ਦੇ ਵਿੱਚ ਕੀਤੀਆਂ ਹੈਗੀਆਂ। ਬਹੁਤ ਸਾਰੇ ਜਿਹੜੇ ਖਬਰਾਂ ਦੇ ਸੋਰਸਸ ਆ ਉਹ ਦੱਸ ਰਹੇ ਹੈਗੇ ਆ। ਡੇਵਿਡ ਵਿਗਨੌਲਟ ਰਿਟਾਇਰਡ ਚੀਫ ਹੈਗੇ ਆ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼ ਦੇ ਸੀਸਸ ਦੇ। ਜੁਲਾਈ 4 ਨੂੰ ਹੋ ਗਏ ਸੀ, 7 ਸਾਲ ਉਹਨਾਂ ਨੇ ਉੱਥੇ ਕੰਮ ਕੀਤਾ ਹੈਗਾ। ਇੰਡੀਆ ਦੇ ਕਮਿਸ਼ਨਰ ਟੂ ਕੈਨੇਡਾ ਸੰਜੇ ਕੁਮਾਰ ਵਰਮਾ, ਉਹ ਵੀ ਕੈਨੇਡਾ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਇੰਟੈਲੀਜੈਂਸ ਐਡਵਾਈਜ਼ਰ ਨੈਥਲੀ ਡਰੋਇਨ ਆ ਉਹਨੂੰ ਵੀ ਜਿਹੜੇ ਆ ਮਿਲੇ ਹੈਗੇ ਆ। ਉਹਦੇ ਵਿੱਚ ਗੱਲਬਾਤ ਹੋਈ ਆ ਵੀ ਕਿਸ ਤਰ੍ਹਾਂ ਜਿਹੜੇ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਕਤਲ ਕੀਤਾ ਗਿਆ, ਜੋ ਸਾਰਾ ਕੁਝ ਉਹਦੇ ਵਿੱਚ ਵਾਪਰਿਆ ਹੈਗਾ। ਉਸ ਤੋਂ ਬਿਨਾਂ ਹੁਣ ਇੱਕ ਨਵੀਂ ਰਿਪੋਰਟ ਇੱਕ ਹੋਰ ਆਈ ਆ ਵੀ ਉਹਦੇ ਵਿੱਚ ਇਹ ਦੱਸਿਆ ਆ ਵੀ ਪਿਛਲੇ ਸਾਲ ਨਵੰਬਰ 3 ਦੇ ਲਾਗੇ ਛਾਗੇ ਇੱਕ 5 ਬੰਦਿਆਂ ਨੂੰ ਹਥਿਆਰ ਲੈ ਕੇ, ਜਿਨ੍ਹਾਂ ਦੇ ਕੋਲ ਹਥਿਆਰ ਸੀ, ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਕੈਨੇਡਾ ਦੀ ਜਿਹੜੀ ਸਰਕਾਰ ਆ ਉਹਨਾਂ ਵੱਲੋਂ। ਤੇ ਬਾਅਦ ਦੇ ਵਿੱਚ ਜਿਹੜੇ ਉਹਨਾਂ ਦੇ ਚਾਰਜਸ ਆ ਉਹ ਜਿਹੜੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੇ ਚਾਰਜਸ ਆ ਉਹ ਨਹੀਂ ਲਾਏ ਗਏ ਸੀਗੇ। ਤੇ ਉਸ ਤੋਂ ਕੁਝ ਦਿਨਾਂ ਦੇ ਬਾਅਦ ਕੈਨੇਡਾ ਦੇ ਵਿੱਚ ਬਰੈਂਪਟਨ ਦੇ ਵਿੱਚ ਇੱਕ ਕਿਸੇ ਵੀ ਜਿਹੜਾ ਇੱਕ ਖਾਲਿਸਤਾਨੀ ਆਗੂ ਆ ਉਹਦੇ ਮੁੰਡੇ ਦਾ ਵਿਆਹ ਸੀ ਤੇ ਉਸ ਵਿਆਹ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਜ਼ਾਦੀ ਪਸੰਦ ਲੋਕ ਆ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਹੈਗੇ ਆ ਸਿੱਖਾਂ ਦੀ, ਉਹਨਾਂ ਦੇ ਉੱਥੇ ਪਹੁੰਚਣਾ ਸੀ, ਇਨਕਲੂਡਿੰਗ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ। ਤੇ ਕਹਿੰਦੇ ਵੀ ਉਹਨਾਂ ਨੂੰ ਤੇ ਹੋਰ ਕਈ ਸਾਰੇ ਜਿਹੜੇ ਸਿੱਖ ਲੀਡਰ ਆ ਉੱਥੇ ਮਾਰਨ ਦੀ ਕੋਸ਼ਿਸ਼ ਸੀ ਇਹ ਸਾਰੇ ਗਰੁੱਪ ਵੱਲੋਂ।
ਸੋ ਇਹ ਇੱਕ ਨਵੀਂ ਰਿਪੋਰਟ ਅੱਜ ਜਿਹੜਾ ਬਲੂਮਬਰਗ ਆ ਉਹਨਾਂ ਨੇ ਛਾਪੀ ਹੈਗੀ ਆ। ਉਹਦਾ ਹੈਡਿੰਗ ਇੰਡੀਆ ਕੈਨੇਡਾ ਮੀਟ ਐਜ਼ ਅਰੈਸਟ ਮੇ ਪੁਆਇੰਟ ਟੂ ਅਨਦਰ ਸਿੱਖ ਮਰਡਰ ਪਲਾਟ। ਸੋ ਇਹਦੇ ਵਿੱਚ ਇਹ ਆ ਵੀ ਈਵਨ ਦੋ ਇੰਨਾ ਕੁਛ ਉਹਦਾ ਰੌਲਾ ਰੱਪਾ ਪਿਆ, ਪਰ ਉਹ ਤੋਂ ਬਾਅਦ ਵੀ ਜਿਹੜੀ ਭਾਰਤ ਦੀ ਸਰਕਾਰ ਆ ਉਹ ਇਸ ਕੰਮ ਤੋਂ ਪਿੱਛੇ ਨਹੀਂ ਹਟੀ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜਾ ਕੁਹਾੜੀ ਦਾ ਦਸਤਾ ਆ ਉਹ ਆਪਣੇ ਪੰਜਾਬੀ ਸੀ। ਸੋ ਜਿਹੜੇ 5 ਜਣੇ ਅਰੈਸਟ ਕੀਤੇ ਗਏ ਸੀ, ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਇਹ ਦੱਸਦੀ ਆ, ਉਹ 5 ਦੇ 5 ਪੰਜਾਬੀ ਸੀਗੇ, ਜਿਨ੍ਹਾਂ 'ਚ ਕੋਈ 21 ਸਾਲਾਂ ਦਾ ਆ, ਕੋਈ 22 ਸਾਲਾਂ ਦਾ ਆ, ਇੱਕ ਜਣਾ ਜਿਹੜਾ 30 ਸਾਲਾਂ ਦਾ, 2 ਜਣੇ 22 ਸਾਲਾਂ ਦੇ ਸੀ। ਉਹਨਾਂ ਨੂੰ ਚਾਰਜ ਤਾਂ ਨਹੀਂ ਕੀਤਾ ਗਿਆ ਸੀ ਕੌਨਸਪੀਰੇਸੀ ਟੂ ਕਿਲ ਐਨੀਵਨ ਐਟ ਦਾ ਬੈਡਿੰਗ, ਤੇ ਗਨ ਚਾਰਜਸ ਜਿਹੜੇ ਆ ਉਹ ਹਜੇ ਤੱਕ ਪ੍ਰੂਵ ਨਹੀਂ ਹੋਏ ਹੈਗੇ ਕੋਰਟ ਦੇ ਵਿੱਚ। ਤੇ ਪਰ ਉਹਨਾਂ 5 ਦੇ ਵਿੱਚੋਂ ਇੱਕ ਜਣਾ ਜਿਹੜਾ ਅਮਨਦੀਪ ਸਿੰਘ ਆ, ਜਿਸ ਨੂੰ ਕੈਨੇਡਾ ਦੀ ਪੁਲਿਸ ਨੇ ਅਰੈਸਟ ਕੀਤਾ ਹੈਗਾ, ਭਾਈ ਹਰਦੀਪ ਸਿੰਘ ਨਿੱਜਰ ਨੂੰ ਕਤਲਕਾਂਡ ਦੇ ਸੰਬੰਧ ਦੇ ਵਿੱਚ, ਉਹ ਅਰੈਸਟ ਹੋਇਆ ਹੈਗਾ। ਸੋ ਇਹ ਤੋਂ ਇਹ ਸ਼ਰੇਆਮ ਪਤਾ ਲੱਗ ਰਿਹਾ ਵੀ ਇੱਕ ਵਾਰੀ ਫਿਰ ਇਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਉੱਥੇ ਉਸ ਵਿਆਹ ਦੇ ਉੱਤੇ ਜਿਹੜਾ ਬਰੈਂਪਟਨ ਦੇ ਵਿੱਚ ਹੋਣਾ ਸੀ, ਜਿਹੜਾ ਹੋਇਆ, ਤੇ ਉੱਥੇ ਮਾਰਨੇ ਸੀ। ਲੱਕਲੀ ਜਿਹੜਾ ਗੁਰਪਤਵੰਤ ਸਿੰਘ ਪੰਨੂ ਹੁਣੀ ਆ, ਉਹ ਲਾਸਟ ਮਿੰਟ ਦੇ ਉੱਤੇ ਉਹਨਾਂ ਨੇ ਆਪਣੀ ਜਿਹੜੀ ਪਲਾਨ ਆ ਉਹ ਚੇਂਜ ਕਰ ਲਈ, ਕਿਉਂਕਿ ਉਹਨੇ ਉਹ ਵਿਆਹ ਅਟੈਂਡ ਕਰਨ ਜਾਣਾ ਸੀ ਤੇ ਉਹ ਵਿਆਹ ਅਟੈਂਡ ਕਰਨ ਨਹੀਂ ਗਏ। ਸੋ ਹੁਣ ਇਹ ਸਾਰੇ ਕਾਸੇ ਦੇ ਵਿੱਚ ਜੋ ਕੈਨੇਡਾ ਆ, ਕੈਨੇਡਾ ਵਾਲੇ ਕਹਿੰਦੇ ਆ ਵੀ ਕੈਨੇਡਾ ਦੇ ਵਿੱਚ ਰੂਲ ਆਫ ਲਾ ਕੰਟਰੀ ਆ, ਤੇ ਆਪਣੇ ਸਿਟੀਜ਼ਨ ਨੂੰ ਪ੍ਰੋਟੈਕਟ ਕਰਨਾ ਜਿਹੜਾ ਸਾਡਾ ਜਿਹੜਾ ਫੰਡਾਮੈਂਟਲ ਰਾਈਟ ਆ, ਤੇ ਅਸੀਂ ਕਿਸੇ ਨੂੰ ਵੀ ਇਦਾਂ ਦੀ ਜਿਹੜੀ ਸ਼ਰਾਰਤ ਆ ਉਹ ਨਹੀਂ ਕਰਨ ਦੇਵਾਂਗੇ। ਇੰਡੀਅਨ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਉਹਨੂੰ ਈਮੇਲਸ ਕੀਤੀਆਂ ਗਈਆਂ, ਬਲੂਮਬਰਗ ਨਿਊਜ਼ ਜਿਹੜਾ ਨਿਊਜ਼ਪੇਪਰ ਹੈਗਾ ਉਹਨਾਂ ਵੱਲੋਂ, ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਜਿਹੜਾ ਜਵਾਬ ਨਹੀਂ ਦਿੱਤਾ ਹੈਗਾ। ਤੇ ਤੁਹਾਨੂੰ ਪਤਾ ਹੀ ਆ ਵੀ ਉੱਥੇ ਦਾ ਇਹ ਰਣਧੀਰ ਜਸਪਾਲ ਇੱਕ ਡਿਪਲੋਮੈਟ ਵੀ ਹੈਗਾ ਆ, ਉਹ ਕਹਿੰਦੇ ਆ ਵੀ ਕੈਨੇਡਾ ਵਾਲੇ ਜਿਹੜੇ ਆ ਉਹ ਐਕਸ਼ਨ ਨਹੀਂ ਲੈਂਦੇ ਜੋ ਐਂਟੀ ਇੰਡੀਆ ਐਲੀਮੈਂਟਸ ਹੈਗੇ ਆ। ਸੋ ਉਹਨਾਂ ਨੂੰ ਇਹ ਗੱਲ ਆਈ ਡੋਨਟ ਨੋ ਕਿਉਂ ਸਮਝ ਨਹੀਂ ਆ ਰਹੀ ਵੀ ਅਮਰੀਕਾ, ਕੈਨੇਡਾ, ਇੰਡੀਆ ਦਾ ਛੋਟ ਬਾਕੀ ਬਹੁਤ ਸਾਰੇ ਮੁਲਕ ਆ ਜਿਨ੍ਹਾਂ ਦੇ ਵਿੱਚ ਆਜ਼ਾਦੀ ਦੀ ਗੱਲ ਕਰਨਾ ਸ਼ਾਂਤਮਈ ਤਰੀਕੇ ਦੇ ਨਾਲ, ਵੋਟਾਂ ਦੇ ਤਰੀਕੇ ਦੇ ਨਾਲ, ਉਹ ਕੋਈ ਕ੍ਰਾਈਮ ਨਹੀਂ ਹੈ। ਜੇ ਕੋਈ ਉਹ ਕ੍ਰਾਈਮ ਕਰਦੇ ਹੋਣ ਜਾਂ ਇਹਨਾਂ ਨੂੰ ਲੱਗੇ ਵੀ ਇਹ ਕਿਸੇ ਤਰ੍ਹਾਂ ਦੀ ਜਿਹੜੀ ਵਾਇਲੈਂਸ ਕਰ ਰਹੇ ਹੈਗੇ ਆ, ਤੇ ਤੁਹਾਨੂੰ ਪਤਾ ਵੀ ਅਮਰੀਕਾ ਤੇ ਕੈਨੇਡਾ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਨਹੀਂ ਛੱਡਦੀਆਂ। ਈਵਨ ਦੋ ਜੇ ਕੋਈ ਇਹ ਵੀ ਲੱਗੇ ਵੀ ਕਿਸੇ ਨੂੰ ਜਿਹੜੀ ਆ ਫੰਡਿੰਗ ਕੋਈ ਇਕੱਠਾ ਕਰ ਰਿਹਾ ਹੈਗਾ ਆਪਣਾ ਮੁਲਕ ਬਣਾਉਣ ਦੇ ਲਈ ਜਾਂ ਕੋਈ ਕਿਸੇ ਤਰ੍ਹਾਂ ਦਾ ਕ੍ਰਾਈਮ ਕਰਨ ਦੇ ਲਈ, ਉਹਨਾਂ ਨੂੰ ਵੀ ਜਿਹੜਾ ਅਰੈਸਟ ਕਰ ਲਿਆ ਜਾਂਦਾ ਹੈਗਾ। ਸੋ ਏਦਾਂ ਦੀ ਨਹੀਂ ਗੱਲ ਹੈ ਵੀ ਜਿਹੜੀ ਅਮਰੀਕਾ ਦੀ ਸਰਕਾਰ ਆ ਜਾਂ ਕੈਨੇਡਾ ਦੀ ਸਰਕਾਰ ਆ ਉਹਨਾਂ ਨੂੰ ਪਤਾ ਨਹੀਂ ਵੀ ਕਿਹੜਾ ਬੰਦਾ ਜਿਹੜਾ ਆ ਉਹ ਗਲਤ ਕੰਮ ਕਰ ਰਿਹਾ ਹੈਗਾ। ਜਿਹੜੀ ਰਿਸਰਚ ਐਨਾਲਿਸਿਸ ਵਿੰਗ ਆ ਉਹਨਾਂ ਨੇ ਘੱਟੋ ਘੱਟ 2 ਹੋਰ ਆਫੀਸ਼ੀਅਲਸ ਆਪਣੀ ਪੋਜੀਸ਼ਨ ਤੋਂ ਜਿਹੜੇ ਆ ਉਹ ਹਟਾਏ ਹੈਗੇ ਆ, ਜਿਨ੍ਹਾਂ ਦੇ ਨਾਮ ਕਹਿੰਦੇ ਵੀ USA ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਕਤਲਕਾਂਡ ਦੇ ਸੰਬੰਧ ਦੇ ਨਾਲ ਜੁੜਦੇ ਹੋ ਸਕਦੇ ਹੈਗੇ ਆ ਨਿਖਲ ਗੁਪਤਾ ਦੇ ਨਾਲ। ਸੋ ਬੈਕ ਚੈਨਲ ਮੀਟਿੰਗਸ ਕਾਫੀ ਜ਼ਿਆਦਾ ਜਿਹੜੀਆਂ ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਤੇ ਇੰਡੀਆ ਦੇ ਜਿਹੜੇ ਇੰਟੈਲੀਜੈਂਸ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਹੋ ਰਹੀਆਂ। ਕਾਫੀ ਜ਼ਿਆਦਾ ਡਿਟੇਲ ਕੈਨੇਡਾ ਵਾਲੇ ਇੰਡੀਆ ਨੂੰ ਵੀ ਦੇ ਰਹੇ ਆ। ਹੁਣ ਉਹਨਾਂ ਲੋਕਾਂ ਦਾ ਕੀ ਹੋਊਗਾ, ਖਾਸ ਕਰਕੇ ਕੈਨੇਡਾ ਦਾ ਜਿਹੜਾ ਪੰਜਾਬੀ ਮੀਡੀਆ ਆ, ਜਿਹੜਾ ਪਹਿਲੇ ਦਿਨ ਤੋਂ ਹੀ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੀਤਾ ਗਿਆ ਸੀ, ਉਹ ਉਦੋਂ ਤੋਂ ਹੀ ਇੰਨਾ ਰੌਲਾ ਪਾਉਣਾ ਉਹਨੇ ਸ਼ੁਰੂ ਕੀਤਾ ਸੀ। ਦੇਖੋ ਜੀ, ਇਹ ਤਾਂ ਐਵੇਂ ਝੂਠ ਬੋਲੀ ਜਾਂਦੇ ਆ। ਜਸਟਿਨ ਟਰੂਡੋ ਦੇ ਉਲਟ ਬਹੁਤ ਜ਼ਿਆਦਾ ਜਿਹੜਾ ਪ੍ਰਚਾਰ ਕਰ ਰਹੇ ਸੀ ਜੀ, ਇਹ ਤਾਂ ਵੋਟਾਂ ਲੈਣ ਲਈ ਕਰ ਰਹੇ ਹੈਗੇ ਆ, ਜੇ ਪ੍ਰੂਫ ਆ ਪ੍ਰੂਫ ਦਿਓ। ਜਿਹੜਾ ਕੋਈ ਦੁੱਕੀ ਦਾ ਬੰਦਾ ਨਹੀਂ ਹੁੰਦਾ ਉਹ ਚੱਕ ਕੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਹੜੇ ਉੱਥੇ ਕਈ ਰੇਡੀਓ TV ਸਟੇਸ਼ਨ ਆ ਉਹਨਾਂ ਦੇ ਉੱਤੇ ਬੋਲਣ ਲੱਗ ਪੈਂਦੇ ਹੈਗੇ ਆ, ਕਾਲਾਂ ਕਰਨ ਲੱਗ ਪੈਂਦੇ ਆ। ਸੋ ਉਹਨਾਂ ਨੂੰ ਆਪਣੀ ਵੀ ਬੇਨਤੀ ਆ ਵੀ ਭਾਈ ਘੱਟੋ ਘੱਟ ਜੇ ਤੁਸੀਂ ਕੋਈ ਜਿਹੜਾ ਖਬਰ ਹੁੰਦੀ ਆ ਉਹਨੂੰ ਰਿਸਰਚ ਕਰਨਾ, ਗੂਗਲ ਤੇ ਸਰਚ ਕਰ ਲਿਆ ਕਰੋ। ਦੁਨੀਆ ਦੇ ਟੌਪ ਨੌਚ ਜਿਹੜੇ ਨਿਊਜ਼ਪੇਪਰ ਹੈਗੇ ਆ ਉਹਨਾਂ ਨੇ ਇਨਵੈਸਟੀਗੇਟਿਵ ਰਿਪੋਰਟਸ ਜਿਹੜੀਆਂ ਛਾਪੀਆਂ ਹੁੰਦੀਆਂ। ਜਿਹੜੀ ਅੱਜ ਵਾਲੀ ਰਿਪੋਰਟ ਮੈਂ ਤੁਹਾਨੂੰ ਦੱਸ ਰਿਹਾ ਬਲੂਮਬਰਗ ਦੀ ਆ, ਉਹਨੂੰ ਪੜ੍ਹ ਕੇ ਦੇਖਿਓ। ਸੋ ਤੁਹਾਨੂੰ ਪਤਾ ਲੱਗੂਗਾ ਵੀ ਕੀ ਕੁਝ ਹੋਇਆ, ਕਿੰਨੀ ਇਨਫੋਰਮੇਸ਼ਨ ਜਿਹੜੀ ਕੈਨੇਡਾ ਦੀ ਸਰਕਾਰ ਨੇ ਆ ਉਹ ਇੰਡੀਅਨ ਸਰਕਾਰ ਨੂੰ ਦਿੱਤੀ ਹੈਗੀ ਵੀ ਭਾਈ ਇੱਥੇ ਤੁਹਾਡੇ ਬੰਦੇ ਆਹ ਕਨੈਕਟ ਹੁੰਦੇ ਹੈਗੇ ਆ,
ਆਹ ਜੀ ਕੁਛ ਹੋਇਆ ਹੈਗਾ। ਜੀ ਇਸ ਤੋਂ ਬਿਨਾਂ ਮਿੰਟ ਨਿਊਜ਼ਪੇਪਰ ਆ, ਉਹਨਾਂ ਨੇ ਵੀ ਅੱਜ ਕਾਫੀ ਜਿਹੜੀ ਡਿਟੇਲ ਰਿਪੋਰਟ ਆ ਇਹਦੇ ਸੰਬੰਧ ਦੇ ਵਿੱਚ ਛਾਪੀ ਹੈਗੀ ਆ। ਸੋ ਹਜੇ ਵੀ ਜਿਹੜੇ ਜਿੰਨੇ ਬਾਹਰ ਵਸਦੇ ਸਿੱਖ ਹੈਗੇ ਆ, ਉਹਨਾਂ ਨੂੰ ਪੂਰੀ ਤਰ੍ਹਾਂ ਅਲਰਟ ਰਹਿਣਾ ਚਾਹੀਦਾ ਆ। ਜਿਸ ਤਰ੍ਹਾਂ ਅਮਰੀਕਾ ਦੀ ਸਰਕਾਰ ਨੇ, ਅਮਰੀਕਾ ਦੀ FBI ਨੇ ਪਿਛਲੇ ਸਮੇਂ ਦੇ ਵਿੱਚ ਅਨਾਉਂਸਮੈਂਟਸ ਕੀਤੀਆਂ ਸੀਆਂ ਵੀ ਕਿਸੇ ਤਰ੍ਹਾਂ ਦੀ ਜੇ ਕੋਈ ਤੁਹਾਨੂੰ ਥ੍ਰੈਟ ਕਰਦਾ ਆ, ਟਰਾਂਸਨੈਸ਼ਨਲ ਰਿਪਰੈਸ਼ਨ ਹੁੰਦਾ ਆ, ਹੂੰ ਤੁਹਾਨੂੰ ਲੱਗਦਾ ਆ ਵੀ ਕੋਈ ਕਿਸੇ ਤਰ੍ਹਾਂ ਦੇ ਨਾਲ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਜਾਂ ਤੁਹਾਡੇ ਪਰਿਵਾਰਾਂ ਨੂੰ ਜਿਹੜੇ ਪੰਜਾਬ 'ਚ ਵਸਦੇ ਆ ਉਹਨਾਂ ਨੂੰ ਧੱਕਾ ਹੋ ਸਕਦਾ, ਤੇ ਉਹ ਇਮੀਡੀਏਟਲੀ FBI ਨੂੰ ਰਿਪੋਰਟ ਕਰੋ। ਦੂਸਰੇ ਨੰਬਰ ਤੇ ਜੇ ਇੱਥੇ ਕੋਈ ਲੁੱਟਮਾਰ ਹੁੰਦੀ ਆ, ਤੁਹਾਡੇ ਕੋਲ ਕੋਈ ਪੈਸੇ ਮੰਗਦਾ ਆ, ਉਹ ਵੀ ਜਿਹੜਾ FBI ਨੂੰ ਰਿਪੋਰਟ ਕਰੋ। FBI ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਹੁਣ ਪੰਜਾਬੀ ਜਿਹੜੇ ਆ ਕੰਮ ਕਰ ਉਹ ਕੰਮ ਕਰ ਰਹੇ ਆ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ। ਜੀ ਜੀ ਈਵਨ FBI ਦੀ 116ਵੀਂ ਸਾਲਾਂ ਦੀ ਜਿਹੜੀ ਐਨਵਰਸਰੀ ਆ ਉਹ ਮਨਾ ਰਹੇ, ਉਹਦੇ ਵਿੱਚ ਦਸਤਾਰਧਾਰੀ ਸਿੱਖ ਦੀ ਜਿਹੜੀ ਉਹਨੇ ਫੋਟੋ ਲਾਈ ਸੀ। ਇਸ ਤੋਂ ਪਹਿਲਾਂ ਵੀ ਜਿਹੜੇ FBI ਦੀ ਰਿਕਰੂਟਮੈਂਟ ਦੇ ਲਈ ਦਸਤਾਰਧਾਰੀ ਸਿੱਖਾਂ ਦੀਆਂ ਫੋਟੋਆਂ ਲਾ ਕੇ ਜਿਹੜੀ ਐਡਵਰਟਾਈਜ਼ਮੈਂਟ ਆ FBI ਵਾਲੇ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਤੇ ਉਹ ਕਰਦੇ ਰਹਿੰਦੇ ਹੈਗੇ ਆ। ਸੋ ਬਾਹਰ ਵਾਸਤੇ ਜਿੰਨੇ ਵੀ ਪੰਜਾਬੀ ਆ, ਸਿੱਖ ਆ, ਹਿੰਦੂ ਕੋਈ ਵੀ ਆ, ਜੇ ਤੁਹਾਡੀ ਲਾਈਫ ਨੂੰ ਖਤਰਾ, ਕਿ ਤੁਹਾਨੂੰ ਲੱਗਦਾ ਵੀ ਬਾਹਰ ਦੀ ਕੋਈ ਵੀ ਸਰਕਾਰ, ਜੀ ਤੁਸੀਂ ਅਮਰੀਕਾ ਦੇ ਸਿਟੀਜ਼ਨ ਆ, ਕੈਨੇਡਾ ਦੇ ਸਿਟੀਜ਼ਨ ਆ, ਤੁਹਾਨੂੰ ਡਰਾ ਰਹੀ ਆ, ਧਮਕਾ ਰਹੀ ਆ, ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਆ, ਤੁਹਾਡੀ ਆਵਾਜ਼ ਦੱਬਣ ਦੀ ਕੋਸ਼ਿਸ਼ ਕਰ ਰਹੀ ਆ, ਤੇ ਤੁਹਾਨੂੰ ਆਪਣੇ ਮੁਲਕ ਦੀ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ ਜੀ, ਜਿਨ੍ਹਾਂ ਤੁਸੀਂ ਮੀਡੀਆ ਅਦਾਰਿਆਂ ਦਾ ਜ਼ਿਕਰ ਕਰ ਰਹੇ ਸੀ ਹਰਜੋਤ ਸਿੰਘ ਜੀ, ਬਹੁਤ ਸਾਰੇ ਐਸੇ ਅਦਾਰੇ ਵੀ ਨੇ ਜਿਨ੍ਹਾਂ ਦੇ ਉੱਤੇ ਕੰਮ ਕਰ ਰਹੇ ਲੋਕਾਂ ਨੂੰ ਇੱਧਰ ਭਾਈਚਾਰੇ ਦੇ ਦੁੱਖਾਂ ਸੁੱਖਾਂ ਦਾ ਘੱਟ ਪਤਾ ਹੈ, ਉਹਨਾਂ ਦੀਆਂ ਮੁਸ਼ਕਲਾਂ ਦਾ, ਉਹਨਾਂ ਦੇ ਜਿਹੜੇ ਹਾਲਾਤਾਂ ਦੇ ਵਿੱਚੋਂ ਲੰਘਣਾ ਪੈਂਦਾ, ਉਹਨਾਂ ਦੇ ਉੱਤੇ ਕੋਈ ਟਿੱਪਣੀ ਨਹੀਂ। ਪਰ ਜੇਕਰ ਕੋਈ ਉੱਧਰੋਂ ਲੀਡਰ ਆਵੇ ਤੇ ਉਹਦੀ ਚਾਪਲੂਸੀ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ। ਸੋ ਭਾਈ ਠੀਕ ਆ, ਉੱਧਰ ਤੁਹਾਡੇ ਹਿੱਤ ਹੋਣਗੇ ਜੁੜੇ, ਤੁਹਾਡੇ ਪਰਸਨਲ ਪ੍ਰੋਫਿਟ ਹੋਣਗੇ, ਪਰ ਕਦੇ ਤਾਂ ਸਾਲ ਦੇ ਵਿੱਚੋਂ ਕੁਝ ਦਿਨ ਤਾਂ ਇਹ ਜਿਹੇ ਕੱਢ ਲਿਆ ਕਰੋ ਜਦੋਂ ਲੋਕਾਂ ਦੀ, ਕੌਮ ਦੀ, ਪੰਥ ਦੀ ਗੱਲ ਕਰਨੀ ਹੁੰਦੀ ਹੈ। ਕੈਨੇਡਾ ਦੇ ਵਿੱਚ ਕੀ ਕੁਛ ਹੋ ਰਿਹਾ ਉਹ ਨਹੀਂ ਦਿਖ ਰਿਹਾ। ਭਾਰਤ ਦੇ ਵਿੱਚ ਕਿਹੜੇ ਇੱਧਰ ਆ ਰਹੇ ਨੇ ਨੇਤਾ, ਉਹਨਾਂ ਦੇ ਨਾਲ ਕੌਣ ਕੌਣ ਆ ਰਿਹਾ, ਉਹਨਾਂ ਦਾ ਵਫਦ, ਉਹਨਾਂ ਦੀ ਕਵਰੇਜ, ਉਹਦਾ ਜ਼ਿਆਦਾ ਫਿਕਰ ਰਹਿੰਦਾ। ਜੀ ਜੀ ਬਿਲਕੁਲ।